कहानी सुणाउंदा बाबा भोज विचों टोके जाण ते बुड़क के डंडियों पार होया। दारी नूं जही लै के पिया, अगां ते तेरी मां ने जो होना सो होना है। पहलां तू ये दस कहानी दा मुੱਢ किवें बेढंगा है। पंजाबी कहानी मुन्ना को लाहौर, लिखारी अफजल आसन रंधावा, आवाज़ अजमल सिकंदरी। साध पकौड़े वेच के अपने आप विच जन्नत दियां मौजां माणदा ते चोर चोरी करके अपने बाल बच्चे नाल बुल्ले लुटदा ते इंज साध अपने हाल विच मस्त, चोर अपने माल विच मस्त ते वेला अपनी चाल विच मस्त सी। कहानी दा मुੱਢ ही बेढंगा है। दारी जुलाया बोल पिया, अगां कहानी के होनी है। कहानी सुणाउंदा बाबा भोज विचों टोके जाण ते बुड़क के डंडियों पार होया। दारी नूं जही लै के पिया, अगां ते तेरी मां ने जो होना सो होना है। पहलां तू ये दस कहानी दा मुੱਢ किवें बेढंगा है। दारी ने बाबे दी गल दा बुरा ना मनिया, हस के कहण लगा, तू ते आखदा हुंदा है पई चोरां दे घर कदे दीवा ही नहीं हुंदा, हुण आप ही दसदा है पई चोर अपने बाल बच्चे नाल बुल्ले लुटदा हुंदा सी ते नाल साध पकौड़े वेचण मगरों साध ही रिहा। कोल बैठा मास्टर दारी दी इमदाद नूं अपड़िया। बाबा दारी दी गल नूं चिथ जरा, ओ आखदा है कि हट्टी वाला ते चोर जे सक्के भिरा नहीं ते ताए चाचे दे पुत्तर भिरा ते जरूर हुंदे ने। एक ने गाहक नूं लुटना, एक ने साक नूं। बाबे भोज मास्टर दी सुनी अणसुनी करदियां कहा, दीवा नहीं बलदा कदे तेरे जै रब दे मारे चोर दे घर, जिन्हें सवेरे उठ के मसीते जाके नहाउण तो पहलों मसीत दा तेल चोरी करके मलना हुंदा है। बाबे दी गल जे विच ही सी। दारी हस के कहण लगा, रोज़ सवेरे मूँह हनेरे खूही विचों 100 बोका कढ के सुकावे तो टूटियां भरना मसीत दियां। जे कदी किसे नमाजी सवेरे एक बोका भी कढिया होवे ਤਾਂ ਮੈਂ ਝੂਠਾ, ਤੇ ਜੇ ਕਦੇ ਮੈਂ ਕੁਝੇ ਚੋਂ ਤੇਲ ਦਾ ਚੋਆ ਲੈ ਲੈਣਾ ਤੇ ਗੁਨਾਹ ਕੀ ਹੋਇਆ। ਅੱਲਾ ਦੇ ਘਰੋਂ ਨਾ ਲਵਾਂ ਤੇ ਹੋਰ ਕਿੱਥੋਂ ਲਵਾਂ। ਦਾਰੀ ਦੀ ਗੱਲ ਦੇ ਹੋਰ ਕਿੱਥੋਂ ਲਵਾਂ ਵਾਲੇ ਟੋਟੇ ਤੇ ਬਾਬੇ ਦਾ ਹਾਸਾ ਨਿਕਲ ਗਿਆ। ਬੋਲਿਆ, ਪੁੱਤਰਾ ਜੇ ਕਦੇ ਤੈਨੂੰ ਸਵੇਰੇ ਉੱਠ ਕੇ ਤੇਲ ਮਲ ਕੇ ਨਹਾਉਣ ਦੀ ਆਦਤ ਨਾ ਹੋਵੇ, ਤੂੰ ਕਦੇ ਮਸੀਤ ਵੱਲ ਮੂੰਹ ਵੀ ਨਾ ਕਰੇ। ਜਾ ਕੇ ਰੋਜ਼ ਤੇਲ ਮਲਣਾ ਹੈ, ਮਗਰੋਂ ਸਰੀਰ ਖੋਲਣ ਲਈ 10-20 ਬੋਕੇ ਕੱਢ ਕੇ ਸੁਕਾਵੇ ਭਰ ਕੇ ਨਹਾ ਵੀ ਤਾਂ ਆਪ ਹੀ ਆਉਣਾ ਹੈ ਨਾ। ਤੈਨੂੰ ਕਦੇ ਨਮਾਜ਼ ਪੜ੍ਹਨ ਦੀ ਤੌਫੀਕ ਨਹੀਂ ਹੋਈ, ਪਰ ਮੇਰੀ ਗੱਲ ਯਾਦ ਰੱਖੀ, ਅੱਲਾ ਦੇ ਘਰ ਚੋਰੀ ਕਰਨਾ ਹੈ, ਕੋੜਾ ਹੋ ਕੇ ਮਰੇਗਾ। ਕੀੜੇ ਖਾਣਗੇ ਇਸ ਸਰੀਰ ਨੂੰ। ਖਬਰੇ ਕੋੜੇ ਹੋਣ ਜਾਂ ਸਰੀਰ ਨੂੰ ਕੀੜਿਆਂ ਦੇ ਖਾਣ ਦੇ ਡਰ ਤੋਂ ਦਾਰੀ ਕੰਬ ਗਿਆ। ਸਫਾਈ ਦਿੰਦਿਆਂ ਕਹਿਣ ਲੱਗਾ, ਸਹੁੰ ਬੇਬੇ ਦੀ, ਹੁਣ ਤਾਂ ਮੈਂ ਇਹ ਕੰਮ ਕਦੇ ਨਹੀਂ ਕੀਤਾ। ਅਜੇ ਪਿਛਲੀ ਜੁਮਰਾਤ ਨੂੰ ਤੇ ਮੈਂ 100 ਰੁਪਈਏ ਦਾ ਤੇਲ ਮਸੀਤੇ ਪਾਇਆ ਏ। ਹੁਣ ਤੂੰ ਮਸੀਤੋਂ ਤੇਲ ਚੋਰੀ ਕਰਕੇ ਨਹੀਂ ਮਲਦਾ, ਹੁਣ ਤੇ ਤੂੰ ਬਸ ਪੱਠੇ ਵੱਢਣਾ ਹੈ ਚੋਰੀ। ਬਾਬੇ ਭੋਜ ਖਬਰੇਦਾਰੀ ਦੀ ਭੈੜੀ ਸਫਾਈ ਮੰਨ ਲਈ ਸੀ। ਦਾਰੀ ਆਪਣੀ ਵਾਈ, ਲੈ ਭਲਾ ਬਾਬਾ, ਪੱਠੇ ਮੈਂ ਕਿੰਨੇ ਕੁ ਵੱਢਣਾ। ਇੱਕ ਬੱਕਰੀ ਜਿੱਡੀ ਗਾਂ ਹੈ ਤੇ ਇੱਕ ਬਿੱਲੀ ਜਿੱਡੀ ਵੱਛੀ, ਨਾਲੇ ਪੱਠੇ ਮੈਂ ਕਿਹੜੇ ਰੋਜ਼ ਵੱਢਣਾ। ਇੱਕ ਅੱਧਾ ਡੰਗ ਤੇ ਮੈਂ ਘਾਹ ਖੋਤਰ ਕੇ ਪਾ ਲੈਣਾ ਤੇ ਵਿੱਚੋਂ ਇੱਕ ਅੱਧੇ ਡੰਗ ਦੇ ਪੱਠੇ ਵੱਢ ਲਿਆਉਣਾ, ਉਹ ਵੀ ਉਸ ਸ਼ੂਮ ਜੱਟ ਦੇ ਜਿਹੜਾ ਮੰਗਿਆ ਨਹੀਂ ਦਿੰਦਾ। ਸਵੇਰੇ ਜੱਟ ਨੂੰ ਵੀ ਪਤਾ ਹੁੰਦਾ ਹੈ ਵੀ ਦਾਰੀ ਲੈ ਗਿਆ ਪੱਠੇ ਵੱਢ ਕੇ ਰਾਤੀ, ਉਹ ਵੀ ਹੱਸ ਛੱਡਦਾ ਹੈ ਤੇ ਮੈਂ ਵੀ। ਬਾਬਾ ਤੂੰ ਹੀ ਦੱਸ ਆਪਣੇ ਦੀਨ ਈਮਾਨ ਨਾਲ, ਜੇ ਦਾਰੀ ਆਪਣੀ ਗਾਂ ਲਈ ਐਸ ਆਪਣੇ ਪਿੰਡ ਵਿੱਚੋਂ ਪੱਠੇ ਨਾ ਵੱਢੇ ਤੇ ਕਿੱਥੋਂ ਵੱਢੇ। ਪਿੰਡ ਬਾਹਰੋਂ ਕਿਸੇ ਹੋਰ ਪਿੰਡ ਦੇ ਪੱਠੇ ਵੱਢ ਕੇ ਧੌਣ ਬਣਾ ਲੈ। ਬਾਬੇ ਭੋਜ ਦਾ ਫੇਰ ਹਾਸਾ ਡੁੱਲ ਪਿਆ। ਹੱਸਦਿਆਂ ਹੱਸਦਿਆਂ ਬੋਲਿਆ, ਓਏ ਬੰਦਿਆ, ਤੈਨੂੰ 100 ਵਾਰੀ ਆਖਿਆ ਏ ਜਦੋਂ ਕਿਤੋਂ ਨਾ ਲੱਭਣ ਤਾਂ ਸਾਡੇ ਵੱਢ ਲਿਆਇਆ ਕਰ, ਪਰ ਰਾਤਾਂ ਨੂੰ ਲੋਕਾਂ ਦੇ ਚੋਰੀ ਨਾ ਵੱਢਿਆ ਕਰ, ਐਵੇਂ ਹਰਾਮ ਮੌਤੇ ਨਾ ਮਾਰਿਆ ਜਾਵੇਂ ਕਿਤੇ। ਓਏ ਚੋਰੀ ਪੱਠੇ ਵੱਢਦਿਆਂ ਮਾਰਿਆ ਜਾਣਾ ਵੀ ਕੋਈ ਕੰਮ ਹੋਇਆ। ਧੇਲਾ ਮੁੱਲ ਨਹੀਂ ਪੈਂਦਾ ਜੇ ਬੰਦੇ ਦਾ। ਮੈਂ ਉਹਦੇ ਪੱਠੇ ਨਹੀਂ ਵੱਢਦਾ ਕਦੇ ਵੀ ਜਿਸ ਪੱਠਿਆਂ ਦੇ ਰੋਗ ਤੋਂ ਮਾਰ ਹੀ ਗਤਣਾ ਹੋਵੇ। ਮੈਂ ਤਾਂ ਉਹਦੇ ਵੱਢਦਾ ਜਿਹੜਾ ਜੇ ਉੱਤੋਂ ਫੜ ਵੀ ਲਵੇ ਤਾਂ ਆਪੇ ਹੀ ਪਚੀ ਹੋ ਜਾਵੇ। ਦਾਰੀ ਚੈੱਕਦਿਆਂ ਗੱਲ ਟੋਰੀ, ਸੁਣਿਆ ਨਹੀਂ ਉਹ ਬਾਬਾ, ਇੱਕ ਜੰਗਲੀ ਚੋਰ ਨੇ ਭੈਣ ਦਾ ਜੁੱਗਾ ਜਾ ਬਣਿਆ, ਪਰ ਸੰਨ ਉੱਤੇ ਹੀ ਫੜਿਆ ਗਿਆ।
ਭੈਣ ਤੇ ਬਣਵਈਏ ਭਲਾ ਕੀ ਆਖਣਾ ਸੀ, ਸਗੋਂ ਰੋਟੀ ਪਾਣੀ ਖਵਾ ਕੇ ਗਲਿਆਉਨੇ। ਚੋਰ ਪਿਛਾਂ ਪਰਤ ਕੇ ਆਪਣੇ ਯਾਰਾਂ ਬੇਲੀਆਂ ਨੂੰ ਗੱਲ ਸੁਣਾਉਣ ਲੱਗਾ ਚੋਰੀ ਦੀ। ਫੜੇ ਜਾਣ ਉੱਤੇ ਅਪੜਿਆ ਤਾਂ ਦੱਸਿਆ ਸੂ ਮੈਨੂੰ ਫੜਨ ਵਾਲੇ ਵੀ ਭੈਣ ਤੇ ਬਣਵਈਆ ਆਏ। ਬੇਲੀਆਂ ਦੇ ਇਹ ਪੁੱਛਣ ਤੇ ਭਈ ਫੇਰ ਕੀ ਹੋਇਆ, ਹੱਸ ਕੇ ਆਖਣ ਲੱਗਾ ਹੋਣਾ ਕੀ ਸੀ। ਮੈਨੂੰ ਵੇਖ ਕੇ ਭੈਣ ਤੇ ਬਣਵਈਆ ਢੇਰ ਪਚੀ ਹੋਏ। ਬਾਬਾ ਤੇ ਮਾਸਟਰ ਹੱਸ ਪਏ। ਬਾਬਾ ਭੋਜ ਪਿਆਰ ਨਾਲ ਦਾਰੀ ਨੂੰ ਕਹਿਣ ਲੱਗਾ, ਗੱਲਾਂ ਦਾ ਖਟਿਆ ਖਾਨਾ ਏ। ਉਸਤਾਦ ਖੰਘਦਾ ਤੇ ਪੈਰ ਘਸੀਟ ਘਸੀਟ ਕੇ ਟੁਰਦਾ ਮੁੰਡਲੀ ਵਿੱਚ ਆ ਰਲਿਆ। ਆ ਉਸਤਾਦ। ਬਾਬੇ ਭੋਜ ਉਸਤਾਦ ਨੂੰ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ, ਸੁਣਾ ਵੱਲ ਏ? ਵੱਲ ਹੁਣ ਕੀ ਹੋਣਾ ਏ? 10 ਕਦਮ ਟੁਰਨ ਨਾਲ ਅਜੇ ਤੀਕ ਬੁੱਢੇ ਉਸਤਾਦ ਨੂੰ ਸਾਹ ਚੜਿਆ ਹੋਇਆ ਸੀ। ਨਡਾਲ ਜਿਹੀ ਆਵਾਜ਼ ਵਿੱਚ ਕਹਿਣ ਲੱਗਾ, ਜੇ ਲੰਮੇ ਪੈ ਜਾਈਏ ਤਾਂ ਉੱਠ ਕੇ ਨਹੀਂ ਬੈਠਿਆ ਜਾਂਦਾ, ਜੇ ਜ਼ੋਰ ਲਾ ਲੂ ਕੇ ਉੱਠ ਵੀ ਬਈਏ ਤਾਂ ਪੈਰੀ ਨਹੀਂ ਖਲੋਤਾ ਜਾਂਦਾ, ਜੇ ਮਰ ਖੱਪ ਕੇ ਪੈਰੀ ਖਲੋ ਵੀ ਜਾਈਏ ਤਾਂ ਟੁਰਿਆ ਨਹੀਂ ਜਾਂਦਾ, ਤੇ ਜਾਨ ਤੇ ਖੇਡ ਕੇ ਘਰੋਂ ਤੇਰੀ ਹਵੇਲੀ ਤੱਕ 10 ਕਰੂ ਟੋਰੀ ਆਈਏ ਤੇ ਫੇਰ ਘੜੀ ਚੰਗੀ ਤੇ ਸਾਹ ਹੀ ਸਵਾਰਾ ਨਹੀਂ ਹੁੰਦਾ। ਲਾਨਤ ਆ ਕਿ ਇਸ ਬੁਢਾਪੇ ਨੂੰ। ਉਸਤਾਦ ਦੀ ਗਿਰਿਆ ਜ਼ਾਰੀ ਤੇ ਦਾਰੀ ਢੀਠਾਂ ਵਾਂਗ ਹੱਸ ਕੇ ਕਹਿਣ ਲੱਗਾ, ਉਸਤਾਦ ਸਿਆਣੇ ਆ ਗਏ ਨੇ, ਜਵਾਨੀ ਬੜੀ ਚੀਜ਼ ਏ, ਬੁਢਾਪਾ ਬੜਾ ਲਾਨਤੀ। ਸਣੇ ਉਸਤਾਦ ਸਾਰੇ ਹੱਸ ਪਏ। ਭੋਜ ਤੇ ਉਸਤਾਦ 70-80 ਦੇ ਪੇਟੇ ਵਿੱਚ ਪੁਰਾਣੇ ਸੰਗੀ ਸਨ। ਦੋਵੇਂ ਹਾਣੀ 4-4 ਜਮਾਤਾਂ ਆਪਣੇ ਪਿੰਡ ਦੇ ਸਕੂਲ 'ਚੋਂ ਪੜ੍ਹ ਕੇ ਆਪਣੇ ਆਪਣੇ ਕੰਮੇ ਲੱਗ ਗਏ। ਭੋਜ ਵਾਈ ਜੁੱਤੀ ਵਿੱਚ, ਉਸਤਾਦ ਭਾਂਡੇ ਬਣਾਉਣ ਤੇ ਖੋਤਿਆਂ ਤੇ ਭਾਰ ਢੋਣ ਵਿੱਚ। ਭੋਜ ਦੀ ਵਾਈ ਜੁੱਤੀ ਉਹਦੇ ਪੁੱਤਰ ਪੋਤਰਿਆਂ ਸਾਂਭ ਲਈ ਤੇ ਉਸਤਾਦ ਦੀ ਥਾਂ ਉਹਦਾ ਬਿਰਾਜ ਚੱਕ ਤੇ ਬੈਠ ਕੇ ਸਾਰਾ ਦਿਨ ਭਾਂਡੇ ਬਣਾਉਂਦਾ, ਆਵੀ ਝਾੜ ਕੇ ਪਕਾਉਂਦਾ ਤੇ ਪਿੰਡੋਂ ਪਿੰਡ ਵੇਚਦਾ ਉਹਦਾ ਭਤੀਜਾ। ਉਸਤਾਦ ਦੀ ਤਾਂ ਨਾ ਰੰਨ ਨਾ ਕੰਨ, ਪਤਾ ਨਹੀਂ ਕਿਉਂ ਸਾਰੀ ਉਮਰ ਉਹਨੂੰ ਕਿਧਰੋਂ ਰੰਨ ਦਾ ਅਜਿਹਾ ਟੋਟਾ ਨਾ ਲੱਭਾ ਜਿਹਨੂੰ ਘਰ ਵਾਲੀ ਆਖਦੇ ਨੇ। ਤੇ ਪਤਾ ਨਹੀਂ ਉਸਤਾਦ ਨੂੰ ਇਸ ਬਦਨਸੀਬੀ ਪਾਰੋਂ ਹੀ ਸਾਰੇ ਪਿੰਡ ਵਾਲੇ ਕਿਉਂ ਉਸਤਾਦ ਆਖਦੇ। ਇਹਨਾਂ ਦੇ ਬਾਬਿਆਂ ਦੇ 2 ਹੋਰ ਯਾਰ ਸਨ, ਇੱਕ ਅੱਧ ਖੜ ਉਮਰ ਦਾ ਸੈਯਦ ਮਾਸਟਰ ਤੇ ਇੱਕ ਜਵਾਨ ਉਮਰ ਦਾ ਦਾਰੀ ਜੁਲਾਇਆ। ਉਦੋਂ ਵੀ ਉਹ ਚਾਰੇ ਹੀ ਰੋਜ਼ ਵਾਂਗਣ ਬਾਬੇ ਭੋਜ ਦੀ ਹਵੇਲੀ ਵਿੱਚ ਬੈਠ ਕੇ ਰਾਤੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੇ ਸਨ। ਬਾਬਾ ਅਗਾਂ ਟੋਰ ਹੁਣ, ਦਾਰੀ ਬਾਬੇ ਨੂੰ ਆਖਿਆ, ਬੜਾ ਟੁਰਿਆ ਆਪਣੀ ਉਮਰ ਵਿੱਚ ਪੁੱਤ। ਬਾਬੇ ਭੋਜ ਨੇ ਚਮਕ ਕੇ ਕਿਹਾ, ਇੱਥੋਂ ਤਰੀਖ ਭੁਗਤਣ ਟੁਰਦੇ ਲਾਹੌਰ ਜਾਂਦੇ ਪੂਰੇ 80 ਕੋ, ਪਿੰਡੋਂ ਰੋਟੀ ਪੱਲੇ ਬੰਨ੍ਹ ਕੇ ਅੱਲਾ ਦਾ ਨਾਂ ਲੈ ਕੇ ਮਰਦੇ ਨਾਰਾ, ਬੰਨੇ ਭਾਰ ਮੁਸਾਫਰਾਂ ਤੇ ਮੁੰਨਾ ਕੋ ਲਾਹੌਰ, ਤੇ ਪਿੰਡੇ ਠਿੱਲ ਤੀਜੇ ਦਿਨ ਮੂੰਹ ਹਨੇਰੇ ਜਾ ਵੜਦੇ ਲਾਹੌਰ, ਤੇ ਤਰੀਖ ਭੁਗਤ ਕੇ ਸਾਹ ਦਿਹਾੜੀ ਮੁੜ ਪੈਂਦੇ ਪਿਛਾਂ, ਤੇ ਛਾਲਾਂ ਮਾਰਦੇ 2 ਦਿਨਾਂ ਵਿੱਚ ਪਿੰਡ ਆ ਪੜਦੇ, ਤੇ ਅਗਲੇ ਦਿਨ ਉੱਠ ਕੇ ਜੋਤਰਾ ਵੀ ਲਾਉਣ ਜਾਂਦੇ, ਹੱਸਦੇ ਖੇਡਦੇ। ਓਏ ਤੂੰ ਸਾਨੂੰ ਟੁਰਨ ਦੇ ਮਿਹਣੇ ਕੇ ਦੇਣੇ ਨੇ, ਜਿੰਨੇ 2 ਕੋ ਜਾਣਾ ਹੋਵੇ ਤੇ ਅੱਧਾ ਦਿਨ ਸਟੇਸ਼ਨ ਤੇ ਬਹਿ ਕੇ ਗੱਡੀ ਉਡੀਕਦਾ ਰਹਿਣਾ ਹੈ। ਗੱਡੀਆਂ ਤਾਂ ਬੰਦੇ ਨਿਕਾਰੇ ਕਰ ਛੱਡੇ। ਉਸਤਾਦ ਹੋ ਗਿਆ, ਹੱਡਾਂ ਗੋਡਿਆਂ ਤੋਂ ਰਹਿ ਗਿਆ ਜਵਾਨ। ਚੰਗੇ ਦਿਨ ਸਨ ਜਦੋਂ ਅਜੇ ਗੱਡੀਆਂ ਨਹੀਂ ਸਨ ਬਣੀਆਂ। ਜਵਾਨ ਤਾਂ ਸਾਹ ਸਤਿਆਲੇ ਹੁੰਦੇ ਸਨ। ਮਾਸਟਰ ਬਹੁਤਾ ਗਾਲੜੀ ਨਹੀਂ ਸੀ, ਪਰ ਬੋਲਣੋਂ ਰਹਿ ਨਾ ਸਕਿਆ। ਗੱਡੀਆਂ ਬੰਦੇ ਦੀ ਜਾਨ ਵੀ ਤਾਂ ਸੌਖੀ ਕਰ ਛੱਡੀਏ ਬਾਬਿਓ। ਸਵੇਰੇ ਚੜ੍ਹੋ ਗੱਡੀ ਤੇ ਲਾਹੌਰੋਂ ਤਰੀਖ ਭੁਗਤ ਕੇ ਸ਼ਾਮ ਨੂੰ ਪਿੰਡ ਵੀ ਪਰਤ ਆਓ। ਜਿਹੜਾ ਪਿੰਡਾ ਤੁਸੀਂ 6 ਦਿਨਾਂ ਵਿੱਚ ਕਰਦੇ ਸੋ, ਹੁਣ 6 ਘੰਟਿਆਂ ਵਿੱਚ ਨਿਬੜ ਜਾਂਦਾ ਏ। ਨਾ ਪੈਂਦੇ ਨੇ ਪੈਰੀ ਛਾਲੇ ਤੇ ਨਾ ਚੜ੍ਹਦੀਆਂ ਨੇ ਖੁੱਚਾਂ। ਅਮਨ ਨਾਲ ਗੱਡੀ ਵਿੱਚ ਬਹਿ ਕੇ ਭਾਵੇਂ ਸੋ ਰਹੋ। ਦਾਰੀ ਸਫਾਈ ਦਿੰਦਿਆਂ ਤਰਲਾ ਵਾਇਆ, ਮੈਂ ਤੇ ਆਖਿਆ ਸੀ ਗੱਲ ਨੂੰ ਅਗਾਂ ਟੋਰੋ। ਕਿਹੜੀ ਗੱਲ? ਬਾਬੇ ਭੋਜ ਨੇ ਬੇਧਿਆਨੀ ਤੇ ਆਰਾਮ ਨਾਲ ਪੁੱਛਿਆ। ਬਹੁਤ ਵਾਰੀ ਇੰਝ ਹੀ ਹੁੰਦਾ ਕਿ ਗੱਲ ਵਿੱਚੋਂ ਹੋਰ ਟੁਰ ਪੈਂਦੀ, ਵਿੱਚੋਂ ਹੋਰ ਤੇ ਹੋਰ। ਅਸਲ ਗੱਲ ਕਿਤੇ ਪਿਛਾਂ ਦੂਰ ਰਹਿ ਜਾਂਦੀ ਤੇ ਰੋਲੇ ਵਿੱਚ ਵਿਸਰ ਜਾਂਦੀ। ਪਕੌੜੇ ਵੇਚਣ ਵਾਲੇ ਤੇ ਸਾਧ ਦੀ ਗੱਲ, ਮਾਸਟਰ ਬਾਬੇ ਭੋਜ ਨੂੰ ਯਾਦ ਕਰਾਇਆ। ਆਹੋ ਅੱਛਾ। ਬਾਬਾ ਭੋਜ ਸੋਚਦਾ ਹੋਇਆ ਦਾਰੀ ਵੱਲ ਵੇਖ ਕੇ ਬੋਲਿਆ, ਹੁਣ ਵਿੱਚ ਨਾ ਬੋਲੇ ਤੇ ਤੈਨੂੰ ਇੱਕ ਗੱਲ ਸੁਣਾਵਾਂ ਸੱਚੀ। ਸੱਚੀ ਗੱਲ ਦੇ ਨਾਂ ਤੇ ਉਸਤਾਦ ਕੰਨ ਚੁੱਕੇ। 1-2 ਵਾਰ ਆਪਣੀ ਕਤਰਾਵੀਂ ਖਿਚੜੀ ਦਾੜੀ ਵਿੱਚ ਖੁਰਕ ਕੇ ਕਹਿਣ ਲੱਗਾ, ਸੱਚ ਵੀ ਕਿੰਜ ਦਾ ਗਾਣਾ ਏ, ਜਿਹੜੀ ਗੱਲ ਦੇ ਗਲ ਵਿੱਚ ਪਾ ਦਿਓ ਗਲ ਫੁੱਟ ਜਾਂਦੀ ਏ। ਬਾਬੇ ਭੋਜ ਗੱਲ ਟੋਰੀ। ਪਕੌੜੇ ਵੇਚਣ ਵਾਲੇ ਦਾ ਰੋਜ਼ ਇੱਕ ਗਾਹਕ ਅਜਿਹਾ ਵੀ ਸੀ ਜਿਹੜਾ ਰੋਜ਼ ਆ ਕੇ ਪਕੌੜੇ ਖਾਂਦਾ
ਤੇ ਡਿਕਾਰ ਮਾਰ ਕੇ ਮੁੱਛਾਂ ਤੇ ਹੱਥ ਫੇਰਦਾ ਪੈਸੇ ਦਿੱਤਿਓਂ ਬਗੈਰ ਚੱਲਦਾ ਹੁੰਦਾ। ਨਾ ਹੱਟੀ ਵਾਲਾ ਕਦੇ ਪੈਸੇ ਮੰਗਦਾ, ਨਾ ਹੀ ਗਾਹਕ ਕੁਝ ਦਿੰਦਾ। ਹੱਟੀ ਵਾਲਾ ਸੋਚਦਾ ਮਫਤੋੜੇ ਗਾਹਕ ਨੂੰ ਕਦੇ ਤਹਾਈਆ ਆਊ ਤੇ ਓੜਕ ਇੱਕ ਨਾ ਇੱਕ ਦਿਨ ਇਸ ਰੋਜ਼ ਦੇ ਧਰੋਹ ਤੋਂ ਮੁੜ ਜਾਊ। ਪਰ ਨਾ ਤਾਂ ਮਫਤੋੜੇ ਗਾਹਕ ਨੂੰ ਹਾਇਆ ਆਈ ਤੇ ਨਾ ਹੀ ਹੱਟੀ ਵਾਲੇ ਉਹਨੂੰ ਕਦੇ ਜਿਤਾਇਆ। ਪਤਾ ਨਹੀਂ ਮਾੜੇ ਹੋਣ ਪਰੋਂ ਜਾਂ ਭਲੇ ਮਾਨਸ ਹੋਣ ਕਾਰਨ ਤੇ ਇਹ ਕੰਮ ਵਰਾ ਦੋ ਚੱਲਦਾ ਰਿਹਾ। ਦਾਰੀ ਰਹਿ ਨਾ ਸਕਿਆ, ਆਖਣ ਲੱਗਾ ਹੱਟੀ ਵਾਲਾ ਦਿੰਦਾ ਅਰਜ਼ੀ ਪਰਚਾ ਥਾਣੇ ਵਿੱਚ, ਆਪੇ ਲੈ ਜਾਂਦੇ ਬੰਨ ਕੇ। ਅਜੇ ਧੱਕਾਸ਼ਾਹੀ ਕਰਨ ਵਾਲੇ ਗਾਹਕ ਦੀ ਤੇ ਦਮੜੀ ਦੇ ਨਾਲ ਚਮੜੀ ਵੀ ਲਾ ਦਿੰਦੇ ਅਗਲੇ। ਟੋਕੇ ਜਾਣ ਤੇ ਬਾਬਾ ਭੋਜ ਦਾਰੀ ਨੂੰ ਟੁੱਟ ਕੇ ਪੈ ਗਿਆ। ਤੇਰਾ ਪਿਓ ਥਾਣਾ ਉਦੋਂ ਹੁੰਦਾ ਨਹੀਂ ਸੀ ਤੇ ਫਰਿਆਦ ਕਰਨੀ ਪੈਂਦੀ ਸੀ ਹਾਕਮ ਅੱਗੇ। ਭਲਾ ਪਕੌੜੇ ਵੇਚਣ ਵਾਲੇ ਗਰੀਬ ਦੀ ਰਸਾਈ ਹਾਕਮ ਤੀਕਰ ਹੁੰਦੀ ਹੋਊ? ਅੱਛਾ ਭਲਾ ਫੇਰ? ਦਾਰੀ ਬਾਬੇ ਵੱਲ ਵੇਖਿਆ। ਫੇਰ ਇੱਕ ਦਿਹਾੜੇ ਮਫਤੂੜਾ ਗਾਹਕ ਮੁੱਛਾਂ ਨੂੰ ਤਾ ਦਿੰਦਾ ਆਇਆ। ਵੇਖਦਾ ਕਿ ਪਕੌੜਿਆਂ ਵਾਲੇ ਦੀ ਹੱਟੀ ਤੇ ਕੜਾਈ ਧੋਤੀ ਮਾਂਜੀ ਮੁੱਧੀ ਪਈ ਏ ਤੇ ਹੱਟੀ ਵਾਲਾ ਸਿਰ ਫੜ ਕੇ ਬੈਠਾ ਏ। ਕੀ ਹੋਇਆ, ਅੱਜ ਪਕੌੜੇ ਨਹੀਂ ਕੱਢੇ ਭਲਿਆ? ਉਹਨੇ ਪੁੱਛਿਆ। ਜੋ ਹੈ ਸੀ ਤੂੰ ਖਾ ਗਿਆ ਵਰੇ ਦੋਵੇਂ ਵਿੱਚ, ਮੇਰੀ ਰਾਸ ਮੁੱਕ ਗਈ ਏ, ਹੁਣ ਕਾਹਦੇ ਨਾਲ ਕੱਢਾਂ ਪਕੌੜੇ? ਹੱਟੀ ਵਾਲੇ ਰੋਂਦੀ ਆਵਾਜ਼ ਵਿੱਚ ਕਿਹਾ। ਅੱਛਾ। ਕੁਝ ਦੇਰ ਸੋਚ ਕੇ ਗਾਹਕ ਆਖਿਆ, ਕੱਲ ਹੱਟੀ ਜ਼ਰੂਰ ਖੋਲੀ, ਮੈਂ ਐਸੇ ਕੋ ਵੇਲੇ ਆਵਾਂਗਾ। ਅਗਲੇ ਦਿਨ ਕੀਤੇ ਹੋਏ ਇਕਰਾਰ ਤੇ ਗਾਹਕ ਕਪੜਿਆ। ਇੱਕ ਪੋਟਲੀ ਹੱਟੀ ਵਾਲੇ ਨੂੰ ਫੜਾ ਕੇ ਹੱਥ ਜੋੜ ਕੇ ਕਹਿਣ ਲੱਗਾ, ਕਦੇ ਪਹਿਲੇ 10 ਦਿਨ ਤੋਂ ਤਾਂ ਤੇਰੀ ਭੱਠੀ ਠੰਡੀ ਕਦੀ ਨਾ ਹੁੰਦੀ। ਆਪਣੀ ਹੱਟੀ ਚਲਾ ਭਲਿਆ ਤੇ ਜਦੋਂ ਇਹ ਮੁੱਕ ਜਾਵਣ ਫੇਰ ਫੂਕ ਮਾਰ ਛੱਡੀ ਮੇਰੇ ਕੰਨ ਵਿੱਚ। ਤੇ ਹੱਟੀ ਵਾਲੇ ਨੂੰ ਹੈਰਾਨ ਪਰੇਸ਼ਾਨ ਛੱਡ ਕੇ ਚੱਲਦਾ ਹੋਇਆ। ਪੋਟਲੀ ਸੋਨੇ ਦੀਆਂ ਮੋਹਰਾਂ, ਟੂੰਬਾਂ ਤੇ ਹੀਰੇ ਮੋਤੀਆਂ ਨਾਲ ਭਰੀ ਹੋਈ ਸੀ। ਪਕੌੜਿਆਂ ਵਾਲੇ ਇੰਨੀ ਦੌਲਤ ਕਦੀ ਖਾਬ ਵਿੱਚ ਵੀ ਨਹੀਂ ਸੀ ਵੇਖੀ। 7-8 ਦਿਨਾਂ ਮਗਰੋਂ ਸ਼ਹਿਰ ਵਿੱਚ ਇੱਕ ਨਾਮੀ ਗ੍ਰਾਮੀ ਚੋਰ ਨੂੰ ਸੂਲੀ ਚਾੜਨ ਦੀ ਡੋਂਡੀ ਪਿੱਟੀ ਗਈ। ਉਹਨੇ ਇੱਕ ਸਰਦਾਰ ਦਾ ਜੁੱਗਾ ਬਣਿਆ ਸੀ। ਉੱਤੋਂ ਚੋਰੀ ਨਹੀਂ ਸੀ ਮੰਨਦਾ ਤੇ ਮਾਲ ਨਹੀਂ ਸੀ ਦਿੰਦਾ। ਸੂਲੀ ਸ਼ਹਿਰ ਦੇ ਵੱਡੇ ਚੌਕ ਵਿੱਚ ਦਿੱਤੀ ਜਾਣੀ ਸੀ ਤੇ ਸ਼ਹਿਰ ਤਮਾਸ਼ਾ ਵੇਖਣ ਆਇਆ ਹੋਇਆ ਸੀ। ਵਿੱਚ ਉਹ ਪਕੌੜਿਆਂ ਵਾਲਾ ਵੀ ਸੀ। ਪਕੌੜਿਆਂ ਵਾਲੇ ਸੂਲੀ ਦੇ ਥੜੇ ਤੇ ਕੱਸੀਆਂ ਮੁਸ਼ਕਾਂ 'ਚ ਬੱਧੇ ਖਲੋਤੇ ਆਪਣੇ ਰੋਜ਼ ਦੇ ਗਾਹਕ ਨੂੰ ਸਿਹਾਣ ਲਿਆ ਤੇ ਪਲ ਭਰ ਵਿੱਚ ਉਹਨੂੰ ਸਾਰੀ ਗੱਲ ਦਾ ਚਾਨਣ ਹੋ ਗਿਆ। ਚੋਰੀ ਦਾ ਮਾਲ ਮੁੜਿਆ ਖਬਰੇ ਚੋਰ ਦੀ ਜਾਨ ਬਚ ਜਾਏ। ਹੱਟੀ ਵਾਲੇ ਸੋਚਿਆ ਤੇ ਭੀੜ ਨੂੰ ਚੀਰਦਾ ਸੂਲੀ ਦੇ ਥੜੇ ਵੱਲ ਵਧਿਆ। ਜ਼ਰਾ ਨੇੜੇ ਹੋਇਆ ਤਾਂ ਉਸ ਹੱਥ ਚੁੱਕਿਆ ਬੋਲਣ ਲਈ, ਪਰ ਉਸੇ ਘੜੀ ਚੋਰ ਦੀਆਂ ਤੇ ਉਹਦੀਆਂ ਨਜ਼ਰਾਂ ਮਿਲੀਆਂ। ਚੋਰ ਨੇ ਖਬਰੇ ਉਹਦੀਆਂ ਅੱਖਾਂ ਵਿੱਚ ਪੜ੍ਹ ਲਿਆ ਸੀ। ਹੱਸਿਆ ਤੇ ਉੱਚੀ ਆਵਾਜ਼ ਨਾਲ ਜਿਵੇਂ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ, ਜੇ ਚੋਰੀ ਦਾ ਮਾਲ ਮੁੜ ਵੀ ਗਿਆ ਤਾਂ ਵੀ ਸੂਲੀ ਤਾਂ ਇਹਨਾਂ ਮੈਨੂੰ ਟੰਗ ਹੀ ਦੇਣਾ ਹੈ। ਇਸ ਲਈ ਜਿਸ ਭਲੇ ਮਾਨਸ ਕੋਲ ਮੇਰਾ ਮਾਲ ਹੈ ਉਹ ਆਪਣੇ ਕੋਲ ਹੀ ਰੱਖੇ। ਜੇ ਉਹ ਸਾਰਾ ਨਾ ਵੀ ਰੱਖਣਾ ਚਾਹਵੇ ਤਾਂ ਜਿੰਨਾ ਮੈਂ ਉਹਦਾ ਕਰਜ਼ ਦੇਣਾ ਹੈ ਉਹ ਰੱਖ ਕੇ ਬਾਕੀ ਮਾਲ 'ਚੋਂ ਸ਼ਹਿਰ ਵਿੱਚ ਲੋਕਾਂ ਲਈ ਖੂਹ ਲਵਾ ਦੇਵੇ ਤੇ ਸਰਾਂ ਬਣਵਾ ਦੇਵੇ। ਤੇ ਚੋਰ ਸੂਲੀ ਚੜ ਗਿਆ। ਗੱਲ ਕਰਦਾ ਬਾਬਾ ਭੋਜ ਖਲੋ ਗਿਆ ਖਬਰੇ ਸਾਹ ਲੈਣ ਲਈ। ਤੇ ਫੇਰ ਲਵਾ ਦਿੱਤੇ ਖੂਹ ਹੱਟੀ ਵਾਲੇ ਨੇ ਤੇ ਬਣਵਾ ਦਿੱਤੀ ਮੁਸਾਫਰਾਂ ਲਈ ਸਰਾਂ ਮੋਇਆਂ ਦੇ ਥੇਂ ਵਿੱਚ। ਦਾਰੀ ਹੱਸ ਕੇ ਕਹਿਣ ਲੱਗਾ, ਖਾ ਗਿਆ ਹੋਣਾ ਹੱਟੀ ਵਾਲਾ ਸਾਰਾ ਕੁਝ? ਨਹੀਂ ਬਾਈ, ਬਾਬੇ ਭੋਜ ਕਿਹਾ, ਉਦੋਂ ਅਜੇ ਲੋਕਾਂ ਵਿੱਚ ਈਮਾਨ ਦੀ ਰੱਤੀ ਹੈ ਸੀ। ਹੱਟੀ ਵਾਲੇ ਆਪਣੇ ਪੈਸੇ ਰੱਖ ਕੇ ਬਾਕੀ ਸਾਰੀ ਦੌਲਤ ਨਾਲ ਸ਼ਹਿਰ ਵਿੱਚ 10 ਖੂਹ ਲਵਾ ਦਿੱਤੇ ਤੇ ਇੱਕ ਸਰਾਂ ਬਣਵਾ ਦਿੱਤੀ ਮੁਸਾਫਰਾਂ ਲਈ। ਕਈ ਸਦੀਆਂ ਲਾਹੌਰ ਸ਼ਹਿਰ ਦੇ ਲੋਕ ਤੇ ਲਾਹੌਰ ਵਿੱਚ ਬਾਹਰੋਂ ਆਉਣ ਵਾਲੇ ਮੁਸਾਫਰ ਉਸ ਚੋਰ ਦੇ ਖੂਹਾਂ ਦਾ ਪਾਣੀ ਪੀਂਦੇ ਰਹੇ ਤੇ ਉਹਨੂੰ ਦੁਆਵਾਂ ਦਿੰਦੇ ਰਹੇ। ਸਦੀਆਂ? ਮਾਸਟਰ ਹੈਰਾਨ ਹੋ ਕੇ ਪੁੱਛਿਆ। ਆਹੋ, ਬਾਬੇ ਭੋਜ ਮਾਸਟਰ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ, ਇਹ ਗੱਲ ਕੋਈ 4 ਸਦੀਆਂ ਪੁਰਾਣੀ ਏ ਪਰ ਸੱਚੀ ਏ, ਇਸ ਕਰਕੇ ਅੱਜ ਵੀ ਜਿਉਂਦੀ ਏ। ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਕਦੇ ਬੁੱਢਾ ਨਹੀਂ ਹੁੰਦਾ, ਸੱਚ ਕਦੇ ਨਹੀਂ ਮਰਦਾ। ਉਸਤਾਦ ਨੇ ਗੋਡਿਆਂ ਤੇ ਹੱਥ ਰੱਖ ਕੇ ਉੱਠਦੇ ਹੋਇਆਂ 2 ਟਕ ਤਰੀਕੇ ਨਾਲ ਗੱਲ ਕੀਤੀ।